अस्सलामुअलैकुम जी दोस्तों, मैं ਤੁਹਾਡਾ ਆਪਣਾ ਵਕਾਰ ਤੇ ਤੁਹਾਨੂੰ ਪਤਾ ਵਾ ਕਿ ਅਸੀਂ ਪੰਜਾਬੀ ਕਲਚਰ ਨਾਲ ਪਿਆਰ ਕਰਨ ਵਾਲੇ ਆ। ਸਾਡੇ ਰਾਮ ਖੂਨ 'ਚ ਵਸਿਆ, ਸਾਡੀਆਂ ਸਾਹਾਂ 'ਚ ਪੰਜਾਬੀ ਕਲਚਰ ਵਸਿਆ ਔਰ ਸਾਨੂੰ ਇਹਦੇ ਨਾਲ ਪਿਆਰ ਆ। ਬਲਕਿ ਜਿਹੜੇ ਪੰਜਾਬੀ ਆ, ਚਾਹੇ ਉਹ ਚੜ੍ਹਦਾ ਪੰਜਾਬ ਆ ਚਾਹੇ ਲਹਿੰਦਾ ਪੰਜਾਬ ਆ, ਉਹਨਾਂ ਦੀ ਯਾਨੀ ਕਿ ਜਿਹੜੀ ਇਹ ਪੰਜਾਬੀ ਕਲਚਰ ਨਾਲ ਉਹਨਾਂ ਦੀ ਜ਼ਿੰਦਗੀ ਦੇ ਨਾਲ ਬੜਾ ਹੀ ਮੁਨਸਲਿਕ ਆ। ਇਸੇ ਤਰ੍ਹਾਂ ਹੀ ਮੈਂ ਅੱਗੇ ਤੁਹਾਨੂੰ ਦੱਸਿਆ ਕਿ ਸਿਆਣੇ ਬੰਦਿਆਂ ਕੋਲ ਬਹੋਗੇ ਨਾ ਤੇ ਤੁਸੀਂ ਕੋਈ ਨਾ ਕੋਈ ਸਿਆਣੀ ਮੱਤ ਸਿਆਣੀ ਗੱਲ ਤੁਹਾਨੂੰ ਮਿਲਦੀ ਰਹੂਗੀ। ਇਸੇ ਤਰ੍ਹਾਂ ਹੀ ਅੱਜ ਅਸੀਂ ਬੈਠੇ ਆ, ਸਾਡੇ ਬਜ਼ੁਰਗ ਵੀ ਬੈਠੇ ਆ। ਜਿਸ ਤਰ੍ਹਾਂ ਸਾਡੇ ਪਿੰਡਾਂ ਥਾਵਾਂ ਦੀ ਸਾਡੇ ਕਲਚਰ ਦੇ ਹਿਸਾਬ ਨਾਲ ਕਿ ਜਦੋਂ ਕਿਤੇ ਕੋਈ ਟਾਈਮ ਲੱਗਣਾ, ਹੁਣ ਤੇ ਟਾਈਮ ਲੋਕਾਂ ਕੋਲ ਕਲੀਲ ਹੋ ਗਿਆ ਵਾ, ਲੇਕਿਨ ਫਿਰ ਵੀ ਪਿੰਡਾਂ 'ਚ ਇਹ ਹੈਗਾ ਵਾ ਕਿ ਲੋਕ ਜਿਹੜੇ ਆ ਉਹ ਬਹਿੰਦੇ ਆ, ਭਾਵੇਂ ਕਿੱਦਾਂ ਵੀ ਟਾਈਮ ਕੱਢ ਕੇ ਉਹਨਾਂ ਦੇ ਇੱਕ ਉਨੀ ਦੇਰ ਸਕੂਨ ਨਹੀਂ ਹੁੰਦਾ ਜਿੰਨੀ ਦੇਰ ਉਹ ਆਪਸ 'ਚ ਬੈਠਣ ਲੈਣ। ਬੈਠੇ ਸੀ, ਕੋਈ ਬਜ਼ੁਰਗ ਸਾਡੇ ਕੋਲ ਦੋ ਬੈਠੇ ਆ ਤੇ ਇੱਥੇ ਹੀ एक गल होया सी कि अल्लाह की ज़ात पाक बहुत बड़ी, सबसे बड़ी ज़ात अल्लाह पाक की तो अल्लाह की ज़ात पाक जिन्हों चाहे बचाना बचा सकती है। इस तरह मियाँ साहब दियाँ कुछ गल्लां जिहड़ियां कि अंकल फकीर हुसैन साहब सानूं दस्सणगे, उन्हां दा नाल शेयर भी बोलणगे ते इन्हां दे नाल गलबात करदे आ। ये कोई सानूं गल दस्सणगे, बड़ी पते दी गल आ। अल्लाह पाक ते यकीन हर बंदे दा होर पुख्ता होने वाला वा। ते अंकल जी थोड़ा जिहा तुसीं अपना वकार भाई इत्थे लग आ जाओ। हाँ जी दसो जी, वो जिहड़ा तुसीं वाकिया सुना रहे सी। मियाँ साहब किसी रुख दे हेठां बैठे सी जी, एक नाल होर रुख सी हाँ जी, जिते घुग्गी बैठी सी ते घुग्गी भी जगरे लाई वे सी ते मियाँ साहब भी जगरे लाई वे सी। सुभान अल्लाह जी। दोवें- मियाँ मोहम्मद बख्श साहब, मियाँ मोहम्मद हाँ बख्श जी, दोवें जगरे लाई विच बैठे सी हाँ ते जी, शिकारी आ गया। हाँ जी, ਉਹਨੇ ਤੀਰ ਚੋਂ ਕਮਾਨ ਕੱਢਿਆ, ਕੱਢ ਕੇ ਲੱਗਾ ਛੱਡਣ ਤੇ ਘੁੱਗੀ ਨੂੰ ਪਤਾ ਲੱਗ ਗਿਆ, ਟੱਲੀ ਵੱਜ ਗਈ ਖਤਰੇ ਦੀ। हाँ जी, ਘੁੱਗੀ ਉੱਡ ਕੇ ਬਾਹਰ ਗਈ ਤੇ ਬਾਹਰ ਦੇਖਿਆ ਤੇ ਉੱਤੇ ਬਾਜ। हाँ जी। ਉਹਨੇ ਕਿਹਾ ਜੀ ਇਹਦੇ ਕੋਲ ਬਚੀਆਂ ਤੇ ਇਹਨੇ ਨਹੀਂ ਛੱਡਣਾ, ਇਹਨੇ ਮਾਰ ਦੇਣਾ ਮੈਨੂੰ। अभी थल्ले इन्हें भी कमान चो तीर कट लिया वा, ਘੁੱਗੀ उत्ते ਹੌਸਲਾ- बाज आ। ਘੁੱਗੀ ਹੌਸਲਾ ਕਰਕੇ ਫੇਰ ਆ ਗਈ ਉਸੇ अच्छा ਟਹਿਣੀ जी, ਤੇ हाँ जी, ਆ ਕੇ ਬਹਿ ਗਈ। ਬਹਿ ਕੇ ਆ ਕੇ ਅੱਲਾ ਦੀ ਫਰਿਆਦ ਕੀਤੀ ਇਹਨੇ ਵੀ ਆ ਮੌਲਾ ਤੂੰ ਤੇਰਾ ਬਲੀਆਂ ਕੋ ਚੰਗਿਆਂ ਬੰਦਿਆਂ ਕੋ ਤੇਰਿਆਂ ਕੋ ਸੁਣਿਆ ਕਿ ਜੇ ਤੂੰ ਚਾਹਵੇ ਤਾਂ ਬਚਾ ਸਕਦਾ। हाँ जी, ਤੇ ਅੱਲਾ ਪਾਕ ਦੇ ਵੱਲੋਂ ਉਹਨੂੰ ਪੈਗਾਮ ਆ ਗਿਆ ਘੁੱਗੀਏ ਘਬਰਾਉਣੀ ਕਿਹੜੀ ਗੱਲੋਂ ਆ, हाँ जी। ਜੇ ਮੈਂ ਚਾਹਾਂ ਤਾਂ ਭਾਵੇਂ ਸਾਰਾ ਮੁਲਕ ਆ अब ਜਾਵੇ। ये तो दो शिकारी ਇਹ है। ਤਾਂ ਦੋ ਆ, ਮੈਂ ਸਾਰਿਆਂ ਕੋ ਬਚਾ ਸਕਦਾ। वाह जी वाह, क्या बात। अच्छा जी, ਉਹ ਘੁੱਗੀ ਡਟ ਕੇ ਖਲੋ ਗਈ ਉੱਥੇ। हाँ जी। मुझे यकीन हो गया ना, यकीन हो वेखा अज गया, रब किद्दां हाँ। बचाउंदा। ਉਹਨੂੰ ਯਕੀਨ ਹੋ ਗਿਆ ਵੀ ਮੈਨੂੰ ਹੁਣ ਮਾਰ ਨਹੀਂ ਸਕਦੇ, हाँ जी, ਡਟ ਕੇ ਖਲੋ ਗਈ। ਸ਼ਿਕਾਰੀ ਨੇ ਤੀਰ ਕੱਢਿਆ हाँ जी, ਕਮਾਨ ਚੋਂ हाँ जी। ਤੇ ਲਗਾ ਚੜਾ ਕੇ ਮਾਰਨ ਉਹਨੂੰ। ਅੱਧਾ ਕੁ ਛੁਡੋਇਆ ਤੇ ਅੱਧਾ ਖਾਲੇ ਵਿੱਚ ਹੀ ਸੀ वाह क्या ਤੇ बात। ਸੱਪ ਨੇ ਡੰਗ ਮਾਰਿਆ। अच्छा यानी कि थल्ले सप आ गया। ਸੱਪ ਆ ਗਿਆ, ਉਹਨੇ ਹਾਂਜੀ। ਡੰਗ ਮਾਰਿਆ, ਦਰਦ ਹੋਈ ਪੈਰ ਤੇ, हम्म, ਉਹ ਹੱਥ ਤਾਂ ਨੂੰ ਹੋ ਗਿਆ हाँ जी। ਤੇ ਉੱਤੇ ਬਾਜ ਸੀ। ਉਹ ਤੀਰ ਜਦੋਂ ਛੁੱਟਾ ਤੇ ਬਾਜ ਨੂੰ ਵੱਜਾ, वाह ਜਿਹੜਾ- क्या बात, ਜਿਹੜਾ ਉਹਨੂੰ ਸੱਪ ਨੇ ਡੰਗ ਦਿੱਤਾ, ਉਹਨੂੰ ਤੀਰ ਨੇ ਡੰਗ ਦਿੱਤਾ, क्या ਉਹ बात। ਦੋਵੇਂ ਹੀ ਮਰ ਗਏ। ਦਵੇਂ ਮਾਰ ਦਿੱਤੇ ਯਾਨੀ ਕਿ ਉਹ ਬਚਾਉਣ ਵਾਲਾ ਜਿਹੜਾ ਵਾ ਉਹ ਡਾਢਾ। ਮਰਨ ਵਾਲੇ ਨਾਲੋਂ ਡਾਢਾ ਹੋਇਆ। ਡਾਢਾ। ਹਾਂਜੀ, ਤੇ ਮੀਆਂ ਸਾਹਿਬ ਲਿਖਦੇ ਆ, ਹਾਂਜੀ। ਮੀਆਂ ਸਾਹਿਬ ਦਾ ਸ਼ੇਰ। ਹਾਂਜੀ ਹਾਂਜੀ, ਮੀਆਂ ਸਾਹਿਬ ਲਿਖਦੇ ਆ, ਘੁੱਗੀ ਰਹੀ ਅਥਾਂ ਖਲੋਤੀ ਵਾਹ, ਚੰਗੀ ਭਲੀ ਨਰੋਈ, ਹਾਂ, ਮਾਰਨ ਆਏ ਮੋਏ ਮੁਹੰਮਦ ਤੇ ਮਰਜ਼ੀ ਰੱਬ ਦੀ ਹੋਈ। ਵਾਹ ਹਾਏ ਕੀ ਬਾਤ ਹੈ ਜੀ। ਸਵਾਲ ਵਾਹ ਜੀ ਅੰਕਲ ਜੀ। ਹਾਂਜੀ। ਮੀਆਂ ਸਾਹਿਬ ਦੀਆਂ ਗੱਲਾਂ, ਮਾਰਫਤ ਵਾਲੀਆਂ ਗੱਲਾਂ ਇਹਨਾਂ ਸਿਆਣਿਆਂ ਬੰਦਿਆਂ ਕੋਲ ਬੜੀਆਂ ਲੱਭਦੀਆਂ। ਪਹਿਲੇ ਬੈਠ ਕੇ ਹੀ ਇਹ ਹੁੰਦੀਆਂ ਸੀਗੀਆਂ ਕਿ ਜਦੋਂ ਬਹਿਣਾ ਇਦਾਂ ਦੇ ਜਿਹੜੇ ਅੱਲਾ ਦੇ ਵਲੀ ਆ ਜਾਂ ਸੂਫੀ ਉਹਨਾਂ ਦੀਆਂ ਗੱਲਾਂ ਇੱਕ ਕਰਨੀਆਂ। ਹੋਰ ਮੀਆਂ ਸਾਹਿਬ ਦਾ ਸ਼ੇਰ ਆ, ਹਾਂਜੀ। ਕਹਿੰਦਾ ਡੀਗਰ ਹੋਈ ਸ਼ਾਮਾਂ ਪਈਆਂ, ਹਾਂ ਹਾਂ, ਦੀਗਰ ਹੋਈ ਸ਼ਾਮਾਂ ਪਈਆਂ ਸ਼ਾਮਾਂ ਪਈਆਂ। ਤੇ ਪੰਛੀ ਘਰਾਂ ਨੂੰ ਆਏ, ਹਾਂ, ਉਹ ਨਹੀਂ ਆਏ ਮੁਹੰਮਦ ਬਖਸ਼ਾ ਜਿਹੜੇ ਹੱਥੀ ਨੇ ਦਫਨਾ। ਓਏ ਹੋਏ, ਯਾਨੀ ਕਿ ਉਹਨਾਂ ਦੀਆਂ ਆਸਾਂ ਮੁੱਕ ਜਾਂਦੀਆਂ ਜਿਹੜੀਆਂ ਹੱਥੀਂ ਦਫਨਾ ਦਿਓ। ਹੱਥੀਂ ਦਫਨਾ ਦਿਓ। ਵਾਹ ਕੀ ਬਾਤ ਆ। ਲਓ ਜੀ।